ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਦੋਸਤੋ, ਆਮ ਆਦਮੀ ਪਾਰਟੀ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਨੇ ਆਪਣਾ ਵਿਧਾਨ ਸਭਾ ਦੀ ਚੇਅਰਮੈਨੀ ਦੀ ਕਮੇਟੀ ਤੋਂ ਅਸਤੀਫਾ ਦੇ ਕੇ ਇੱਕ ਵਾਰ ਫਿਰ ਸਿਆਸੀ ਤਰਥੱਲੀ ਮਚਾ ਦਿੱਤੀ ਹੈ। ਤੇ ਇਹਦੇ ਪਿੱਛੇ ਕਾਰਨ ਜਿਹੜੇ ਨੇ ਉਹ ਸਾਫ਼ ਨੇ ਕਿ ਪਿਛਲੇ ਦਿਨੀ ਵਿਧਾਨ ਸਭਾ ਦੀਆਂ ਕਮੇਟੀਆਂ ਨੂੰ ਲੈ ਕੇ ਕਮੇਟੀ ਦੇ ਵਿੱਚ ਜਿਹੜੀ ਕਮੇਟੀ ਦੇ ਚੇਅਰਮੈਨ ਨੇ ਉਸ ਬਾਬਤ ਉਹਨਾਂ ਨੇ ਪੰਜਾਬ ਦੇ ਟੌਪ ਅਫੀਸ਼ੀਅਲਸ, ਜਿਹਦੇ ਵਿੱਚ ਪੰਜਾਬ ਦਾ DGP ਹੈ, ਮੁੱਖ ਸਕੱਤਰ ਹੈ, ਸਕੱਤਰ ਹੋਮ ਦੇ ਵਿੱਚੋਂ ਹੈ, ਉਹਨਾਂ ਨੂੰ ਸੱਦਿਆ ਸੀਗਾ ਮੀਟਿੰਗ ਵਾਸਤੇ। ਠੀਕ ਉਸ ਤੋਂ ਅਗਲੇ ਦਿਨ ਹੀ ਪੈਰਲਲ ਮੀਟਿੰਗ ਰੱਖ ਲਈ ਗਈ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ। ਸੋ ਇਸ ਨੂੰ ਲੈ ਕੇ ਜਿਹੜੀ ਉਹਨਾਂ ਨੇ ਸਾਰੇ ਚੇਅਰਮੈਨਾਂ ਦੀ ਰੱਖੀ ਸੀਗੀ, ਇਸ ਨੂੰ ਲੈ ਕੇ ਉਹ ਨਾਰਾਜ਼ ਹੋ ਗਏ ਅਤੇ ਉਹਨਾਂ ਨੇ ਆਪਣਾ ਅਸਤੀਫਾ ਦੇ ਦਿੱਤਾ। ਤਾਂ ਉਹਨਾਂ ਦਾ ਸਟਾਂਸ ਬਿਲਕੁਲ ਉਸੇ ਤਰ੍ਹਾਂ ਹੀ ਜਿਹੜਾ ਕਿ ਬੇਅਦਬੀ ਦੇ ਮਸਲਿਆਂ 'ਤੇ ਮੈਂ ਚਾਹੁੰਦਾ ਕਿ ਇਹਨਾਂ ਚੀਜ਼ਾਂ 'ਤੇ ਅਫਸਰਸ਼ਾਹੀ ਤੋਂ ਪੁੱਛਿਆ ਜਾਵੇ ਕਿ ਕਿੱਥੇ ਖੜ੍ਹੇ ਨੇ ਮਸਲੇ। ਪਰ ਹੁਣ ਉਹਨਾਂ ਦੀ ਨਾਰਾਜ਼ਗੀ ਹੈ, ਆਮ ਆਦਮੀ ਪਾਰਟੀ ਉਹਨਾਂ ਨੂੰ ਮਨਾ ਰਹੀ ਹੈ। ਦੇਖੋ ਇਸ ਮਸਲੇ ਦਾ ਕੀ ਬਣਦਾ। ਪਰ ਕੀ ਬੇਅਦਬੀ ਦਾ ਮਸਲਾ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਇਕੱਲਿਆਂ ਦਾ ਵਾ? ਜੇਕਰ ਬੇਅਦਬੀ ਦੇ ਮਸਲੇ 'ਤੇ ਸਰਕਾਰ ਚਾਹੁੰਦੀ ਹੈ ਕਿ ਨਿਆਂ ਹੋਵੇ ਤਾਂ ਫਿਰ ਉਸ ਨੂੰ ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਸੱਦੀਆਂ ਗਈਆਂ ਮੀਟਿੰਗਾਂ 'ਤੇ ਇਤਰਾਜ਼ ਕੀ ਹੈ? ਕਿ ਜੇਕਰ ਇਸ ਤਰ੍ਹਾਂ ਹੀ ਕੰਮ ਕਰਨ ਦੀ ਜਿਹੜੀ ਚੇਅਰਮੈਨ ਦੀ ਆਪਣੀ ਇੱਕ ਆਜ਼ਾਦੀ ਜਿਹੜੀ ਸਿਸਟਮ ਨੇ ਉਹਨੂੰ ਦਿੱਤੀ ਹੈ, ਅਤੇ ਜੇਕਰ ਇਸ ਤਰ੍ਹਾਂ ਹੀ ਉਹਦਾ ਅੱਗਾ ਵਲ ਕੇ ਤੁਸੀਂ ਉਹਨੂੰ ਜਵਾਬਦੇਹ ਕਰਨਾ ਵਾ ਜਾਂ ਉਹਦੇ ਕੰਮਾਂ ਦੇ ਵਿੱਚ ਵਿਘਨ ਪਾਉਣਾ, ਅਤੇ ਫਿਰ ਉਹਦੀ ਚੇਅਰਮੈਨੀ ਦਾ ਕੀ ਫਾਇਦਾ? ਸੋ ਇਸ ਤਰ੍ਹਾਂ ਦੇ ਕਈ ਟੈਕਨੀਕਲ ਸਵਾਲ ਨੇ ਜਿਹੜੇ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਅਸਤੀਫੇ ਤੋਂ ਬਾਅਦ ਉੱਠ ਰਹੇ ਨੇ। ਪਰ ਇਸ ਤੋਂ ਵੀ ਇੱਕ ਵੱਡਾ ਅਤੇ ਇੱਕ ਅਹਿਮ ਸਵਾਲ ਇਹ ਹੈ ਕਿ ਪੰਜਾਬ ਦੇ 92 MLAs, ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਛੱਡ ਦਿਓ 91 ਰਹਿ ਜਾਂਦੇ ਆ। ਇਹਨਾਂ 91 MLAs ਨੂੰ ਲੋਕਾਂ ਨੇ ਵੋਟਾਂ ਕਿਉਂ ਪਾਈਆਂ? ਕਿਉਂਕਿ ਲੋਕ ਚਾਹੁੰਦੇ ਸੀ ਕਿ ਬੇਅਦਬੀਆਂ ਦੇ ਮਸਲੇ 'ਤੇ ਇਨਸਾਫ ਮਿਲੇ। ਲੋਕ ਚਾਹੁੰਦੇ ਸੀ ਕਿ ਪੰਜਾਬ ਦੇ ਵਿੱਚ ਨਸ਼ੇ ਦਾ ਜੋ ਜੰਜਾਲ ਹੈ ਉਹਦੇ 'ਚੋਂ ਸਾਨੂੰ ਨਿਜਾਤ ਮਿਲੇ। ਲੋਕ ਚਾਹੁੰਦੇ ਸੀਗੇ ਕਿ ਪੰਜਾਬ ਦਾ ਲਾਅ ਐਂਡ ਆਰਡਰ ਬਿਹਤਰ ਹੋਵੇ। ਲੋਕ ਚਾਹੁੰਦੇ ਸੀਗੇ ਕਿ ਇੱਕ ਬਦਲਿਆ ਹੋਇਆ ਨਿਜ਼ਾਮ ਸਾਨੂੰ ਮਿਲੇ। ਠੀਕ, ਆਮ ਆਦਮੀ ਪਾਰਟੀ ਆਪਣੇ ਪੱਧਰ 'ਤੇ ਜੋ ਕਰ ਰਹੀ ਹੈ ਉਹ ਉਹਨਾਂ ਦੇ ਹਿਸਾਬ ਨਾਲ ਠੀਕ ਹੋ ਸਕਦਾ, ਪਰ ਕੀ ਸਾਰੇ ਪੰਜਾਬ ਦੇ ਵਿੱਚ ਐਕਸੈਪਟੇਬਲ ਹੈ, ਸਵੀਕਾਰਨਯੋਗ ਹੈ? ਇਹ ਇੱਕ ਵੱਡੀ ਬਹਿਸ ਹੈ। ਪਰ ਤੁਸੀਂ ਦੇਖੋ ਕਿ ਪੰਜਾਬ ਦੇ ਜਿਹੜੇ 91 ਵਿਧਾਇਕ ਨੇ ਉਹ ਕਿਸੇ ਵੀ ਮਸਲੇ 'ਤੇ ਬੋਲਦੇ ਨਹੀਂ। ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖੋ ਮੱਤੇਵਾੜਾ ਜੰਗਲ ਦੇ ਮਸਲੇ ਦੇ ਵਿੱਚ ਉਹ ਚੁੱਪ ਰਹੇ, ਹਾਲਾਂਕਿ ਸਰਕਾਰ ਬੈਕਫੁੱਟ 'ਤੇ ਆਈ। ਲਤੀਫਪੁਰਾ ਮਾਮਲੇ ਦੇ ਵਿੱਚ ਲੋਕਾਂ ਦੇ ਘਰ ਢਾਹ ਦਿੱਤੇ ਗਏ, ਲੋਕਾਂ ਨੂੰ ਉਜਾੜ ਦਿੱਤਾ ਗਿਆ, ਉਹ ਚੁੱਪ ਰਹੇ। ਸੰਦੀਪ ਨੰਗਲ ਅੰਬੀਆਂ ਦਾ ਕਤਲ ਹੋ ਗਿਆ, ਕਿਸੇ ਵਿਧਾਇਕ ਦਾ ਕੋਈ ਪ੍ਰਤੀਕਰਮ ਨਹੀਂ, ਕੋਈ ਸਰਕਾਰ ਨੂੰ ਜਵਾਬਦੇਹੀ ਕਰਨ ਦੀ ਗੱਲ ਨਹੀਂ। ਇਸ ਤੋਂ ਬਾਅਦ ਸਿੱਧੂ ਮੂਸੇਵਾਲੇ ਦਾ ਕਤਲ ਹੋ ਗਿਆ। ਇੱਕ ਇਹਨਾਂ ਦੇ ਵਿਧਾਇਕ ਨੇ ਤਲਵੰਡੀ ਤੋਂ ਨੇ ਸ਼ਾਇਦ, ਉਹ ਜਾਂ ਮਾफ़ ਕਰਨਾ ਸਰਦੂਲਗੜ੍ਹ ਤੋਂ ਨੇ, ਉਹ ਜ਼ਰੂਰ ਗਏ ਨੇ ਮੂਸੇਵਾਲਾ ਦੇ ਮਾਪਿਆਂ ਦੇ ਕੋਲ। ਉਸ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਗਏ ਨੇ। ਹੋਰ ਕਿਸੇ ਵਿਧਾਇਕ ਦੀ ਤੁਹਾਨੂੰ ਮੀਡੀਆ ਦੇ ਵਿੱਚ ਨਾ ਕੋਈ ਬਿਆਨ, ਨਾ ਕੋਈ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਬਾਈਟ ਮਿਲੂਗੀ। ਤਾਂ ਠੀਕ ਹੁਣ ਵੀ ਇਸੇ ਤਰ੍ਹਾਂ ਹੀ ਹੋ ਰਿਹਾ ਵਾ ਆਹ ਮਸਲੇ 'ਤੇ ਜਿਹੜਾ ਕੀ ਜਿਹੜਾ ਬਹਿਬਲ ਕਲਾਂ ਗੋਲੀ ਕਾਂਡ ਦਾ ਇਨਸਾਫ ਮੰਗਣ ਦੀ ਗੱਲ ਹੈ, ਕਿ ਉਹ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਹਿਣਾ ਵਾ ਸਾਰਾ ਕੁਛ? ਕਿ ਦੂਜੇ ਵਿਧਾਇਕਾਂ ਦਾ ਇਹ ਹੱਕ ਨਹੀਂ ਬਣਦਾ ਕਿ ਉਹ ਪੰਜਾਬ ਦੇ ਮਸਲਿਆਂ 'ਤੇ ਬੋਲਣ? ਚਾਹੇ ਉਹ ਲਤੀਫਪੁਰ ਦਾ ਉਜਾੜਾ ਹੋਵੇ, ਚਾਹੇ ਉਹ ਜੀਰਾ ਫੈਕਟਰੀ ਦੇ ਧਰਨਾ ਹੋਵੇ, ਉੱਥੇ ਲੋਕਾਂ 'ਤੇ ਲਾਠੀਚਾਰਜ ਕੀਤਾ ਗਿਆ ਹੋਵੇ, ਚਾਹੇ ਉਹ ਪੰਜਾਬ ਦੇ ਵਿੱਚੋਂ ਰਾਜ ਸਭਾ ਨਾ ਲੈ ਕੇ ਦੂਜੇ ਪੰਜਾਬ ਦੇ ਲੋਕਾਂ ਦੀ ਸਹਿਮਤੀ ਦੇ ਨਾਲ ਰਾਜ ਸਭਾ ਮੈਂਬਰ ਬਣਾਉਣ ਦੀ ਗੱਲ ਹੋਵੇ, ਉਹ ਚੁੱਪ ਰਹਿੰਦੇ ਨੇ। ਚਾਹੇ ਉਹ ਲਵਲੀ ਯੂਨੀਵਰਸਿਟੀ ਨੇ ਜਿਹੜੀ ਜ਼ਮੀਨ ਦੱਬੀ ਹੈ ਉਹਦਾ ਜਿਹੜਾ ਕਰਤਾ ਧਰਤਾ ਵਾ ਉਹ ਰਾਜ ਸਭਾ ਦੇ ਵਿੱਚ ਹੈ ਅਤੇ ਇਹਦੇ 'ਤੇ ਚੁੱਪ ਰਹਿੰਦੇ ਨੇ। ਚਾਹੇ ਉਹ ਮੀਟਿੰਗਾਂ ਦੇ ਵਿੱਚ ਨਵਲ ਅਗਰਵਾਲ ਵਰਗੇ ITN, ਜਿਨ੍ਹਾਂ ਦੇ ਬਾਰੇ ਕਿਹਾ ਜਾਂਦਾ ਕਿ ਇਹ ਸਿਆਸੀ ਸਿਪਾਹ ਸਲਾਰ ਨੇ ਅਰਵਿੰਦ ਕੇਜਰੀਵਾਲ ਅਤੇ ਰਾਘਵ ਚੱਡੇ ਦੇ, ਉਹਦੇ 'ਤੇ ਚੁੱਪ ਰਹਿੰਦੇ ਨੇ। ਚਾਹੇ ਉਹ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਦਾ ਪੈਸਾ ਗੁਜਰਾਤ ਦੇ ਵਿੱਚ ਖਰਚਣ ਦੀ ਗੱਲ ਹੋਵੇ, ਉਹ ਇੱਥੇ ਪੰਜਾਬ ਦੇ ਵਿਧਾਇਕ ਨਹੀਂ ਬੋਲਦੇ। ਚਾਹੇ ਉਹ ਪੰਜਾਬ ਦੇ ਹੀ ਵਿੱਚ ਹੋਰ ਪਾਸਿਓਂ ਅਪਾਇੰਟਮੈਂਟਸ ਹੋ ਰਹੀਆਂ ਹੋਣ ਅਤੇ ਪੰਜਾਬ ਦੇ ਲੋਕਾਂ ਨੂੰ ਰੁਜ਼ਗਾਰ ਨਾ ਦਿੱਤਾ ਜਾ ਰਿਹਾ ਹੋਵੇ, ਉਹਦੇ 'ਤੇ ਵੀ ਚੁੱਪ ਰਹਿਣਗੇ। ਤਾਂ ਉਹ ਬੋਲਦੇ ਕਿਹੜੇ ਮਸਲੇ 'ਤੇ ਨੇ? ਸਵਾਲ ਤਾਂ ਵੱਡਾ ਇਹੀ ਹੈ ਨਾ ਕਿ ਤੁਹਾਨੂੰ ਲੋਕਾਂ ਨੇ ਵੋਟਾਂ ਇਸ ਕਰਕੇ ਪਾਈਆਂ ਸੀਗੀਆਂ ਕਿ ਤੁਸੀਂ ਜੀ ਹਜ਼ੂਰੀਏ ਬਣ ਕੇ, ਜਿਵੇਂ ਪੁਰਾਣੀਆਂ ਪਾਰਟੀਆਂ ਦਾ ਕਲਚਰ ਆ ਕਿ ਜੋ ਇਸੇ ਤਰ੍ਹਾਂ, ਕਿਉਂਕਿ ਅਕਾਲੀ ਦਲ ਵਾਲੇ ਵੀ ਤਾਂ ਇੱਦਾਂ ਹੀ ਕਹਿੰਦੇ ਹੁੰਦੇ ਸੀ ਨਾ ਕਿ ਜੀ ਬਾਦਲ ਸਾਹਿਬ ਨੇ ਕਹਿਤਾ ਜੀ ਜੋ ਬਸ ਉਹ ਬਾਦਲ ਸਾਹਿਬ ਠੀਕ ਕਰ ਰਹੇ ਨੇ, ਬਾਦਲ ਸਾਹਿਬ ਇਹ ਹੈ, ਅਤੇ ਅੱਜ ਦੇਖ ਲਓ ਕਿੱਥੇ ਖੜ੍ਹੇ ਨੇ। ਇਸੇ ਤਰ੍ਹਾਂ ਕਾਂਗਰਸੀਆਂ ਦਾ ਕੀ ਹਾਲ ਸੀ? ਲੋਕਾਂ ਨੇ 78 MLA ਜਿਤਾਏ ਕਾਂਗਰਸ ਦੇ, ਪਰ ਕਾਂਗਰਸੀ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ, ਹਾਲਾਂਕਿ ਦੇਸ਼ ਨੂੰ ਆਜ਼ਾਦ ਹੋਇਆਂ 70-72 ਸਾਲ ਹੋ ਗਿਆ, ਪਰ ਇਹ ਹਰੇ ਵੀ ਮਹਾਰਾਜਾ ਮੰਨਦੇ। ਅਤੇ ਉਸੇ ਮਹਾਰਾਜੇ ਨੂੰ ਫਿਰ ਤੁਸੀਂ ਧੱਕੇ ਪਰੇ ਕਦੋਂ ਸਿੱਟਤਾ? ਸਵਾਲ ਤਾਂ ਵੱਡਾ ਹੀ ਹੈ। ਉਸੇ ਮਹਾਰਾਜ ਦੀਆਂ ਸ਼ਿਕਾਇਤਾਂ ਲਾਉਂਦੇ ਸੀ ਜਾ ਕੇ, ਫਿਰ ਤੁਸੀਂ ਕਥਿਤ ਮਹਾਰਾਜੇ ਦੀਆਂ, ਅਖੌਤੀ ਮਹਾਰਾਜੇ ਦੀਆਂ ਸ਼ਿਕਾਇਤਾਂ ਕਾਹਤੋਂ ਲਾਉਂਦੇ ਸੀ ਫਿਰ? ਅਤੇ ਅੱਜ ਕੱਲ੍ਹ ਤੁਹਾਡਾ ਉਹ ਜਿਹੜਾ ਮਹਾਰਾਜਾ ਵਾ ਉਹ BJP ਦੇ ਵਿੱਚ ਤੁਹਾਡੇ ਉਲਟ ਭੁਗਤ ਰਿਹਾ।
ਸੋ ਇਹ ਇਸ ਤਰ੍ਹਾਂ ਹੁੰਦਾ ਰਿਹਾ ਪੁਰਾਣੀਆਂ ਪਾਰਟੀਆਂ ਦੇ ਵਿੱਚ, ਪਰ ਇਹ ਨਵੀਂ ਪਾਰਟੀ ਦੇ ਵਿੱਚ ਇਸ ਤਰ੍ਹਾਂ ਹੋਊਗਾ ਲੋਕਾਂ ਨੇ ਇਹ ਕਿਆਸਾ ਨਹੀਂ ਸੀਗਾ, ਲੋਕਾਂ ਨੇ ਸੋਚਿਆ ਨਹੀਂ ਸੀਗਾ। ਲੋਕਾਂ ਨੂੰ ਇਹ ਸੀਗਾ ਕਿ ਯਾਰ ਅਸੀਂ ਨੌਨ ਪੋਲੀਟੀਕਲ ਬੰਦੇ ਚੁਣੇ ਆ। ਪਰ ਤੁਸੀਂ ਕਿਤੇ ਵੀ ਵੇਖ ਲਓ, ਜਿੰਨੇ ਮੁੱਦਿਆਂ ਦੇ ਮੈਂ ਨਾਂ ਲੈ ਕੇ ਹਟਿਆ ਵਾਂ, ਜਿਨ੍ਹਾਂ ਦੇ ਵਿੱਚ ਸਰਕਾਰ ਦੀ ਆਲੋਚਨਾ, ਸਰਕਾਰ ਦਾ ਕ੍ਰਿਟੀਸਾਈਜ਼ ਕੀਤਾ ਜਾਂਦਾ, ਉਹਨਾਂ ਮਸਲਿਆਂ ਦੇ ਵਿੱਚ ਇਹਨਾਂ ਵਿਧਾਇਕਾਂ ਦੀ ਕਿਤੇ ਵੀ ਰਾਏ ਰੱਖ ਲਓ। ਹੁਣ ਵੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਮਸਲੇ ਦੇ ਵਿੱਚ ਕਿ ਕਿਸੇ ਹੋਰ ਵਿਧਾਇਕ ਨੇ ਇਹਨਾਂ ਮਸਲਿਆਂ ਨੂੰ ਵਿਧਾਨ ਸਭਾ ਦੇ ਵਿੱਚ ਵਿਚਾਰਨ ਦੀ ਗੱਲ ਕਹੀ ਹੈ, ਕਿਉਂਕਿ ਤੁਸੀਂ ਯਾਦ ਕਰੋ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਸਰਕਾਰ ਬਣਦੇ ਕੁਝ ਦਿਨਾਂ ਬਾਅਦ ਇਸ ਮਸਲੇ ਤੇ ਬੋਲਣਾ ਸ਼ੁਰੂ ਕਰ ਦਿੱਤਾ ਸੀ। ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਬਹੁਤ ਟਾਈਮ ਪਹਿਲਾਂ ਜਦੋਂ ਵਿਧਾਨ ਸਭਾ ਦਾ ਸੈਸ਼ਨ ਹੋਇਆ ਸੀ, ਉਹਨੇ ਕਿਹਾ ਸੀ ਮੈਨੂੰ 2 ਘੰਟੇ ਦਿਓ, ਫਿਰ ਉਹ ਕਹਿੰਦਾ ਮੈਨੂੰ 10 ਮਿੰਟ ਦੇ ਦਿਓ, ਮੈਂ ਬਰੀਫ ਕਰਨਾ ਚਾਹੁੰਦਾ, ਪਰ ਉਹ ਨਹੀਂ ਮਿਲੇ। ਤੇ ਉਹ ਪਿਛਲੇ ਦਿਨੀ ਬਾਈਬਲ ਕਲਾਂ ਆਏ ਸੀਗੇ ਤੇ ਉਦੋਂ ਬੋਲੇ ਤੇ ਉਹਨਾਂ ਨੇ ਕਿਹਾ ਕਿ ਮੈਨੂੰ ਇਨਸਾਫ ਦੀ ਉਮੀਦ ਨਹੀਂ ਹੈ। ਤਾਂ ਕੀ ਹੁਣ ਦੂਜੇ ਐਮਐਲਏਜ਼ ਦਾ ਇਹ ਇਖਲਾਕੀ ਫਰਜ਼ ਨਹੀਂ ਬਣਦਾ ਕਿ ਆਪਣੇ ਚੁਣੇ ਹੋਏ ਐਮਐਲਏ ਦੇ ਨਾਲ ਖੜੇ? ਅਸੀਂ ਇਹ ਨਹੀਂ ਤੈਅ ਕਰ ਸਕਦੇ ਕਿ ਬੇਅਦਬੀ ਦਾ ਦੋਸ਼ੀ ਕੌਣ ਹੈ। ਅਸੀਂ ਨਹੀਂ ਕਹਿੰਦੇ ਕਿ ਬੇਅਦਬੀ ਦਾ ਦੋਸ਼ੀ ਫਲਾਂ ABCD ਜੋ ਵੀ ਹੈ। ਅਸੀਂ ਨਹੀਂ ਕਹਿ ਸਕਦੇ ਕਿ ਕੁੰਵਰ ਵਿਜੇ ਪ੍ਰਤਾਪ ਦੀਆਂ ਸਿਆਸੀ ਇੱਛਾਵਾਂ ਨਹੀਂ ਹੋਣਗੀਆਂ, ਪਰ ਕੀ ਇਹ ਪੰਜਾਬ ਦੇ ਮਸਲੇ ਨਹੀਂ ਹੈ? ਕਿ ਇਹ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਨਿੱਜੀ ਮਸਲਾ? ਤੁਸੀਂ ਕਹਿ ਦੋਗੇ ਕਿ ਉਹ ਆਪਣੀ ਸਿਆਸਤ ਮਾਰਾ ਇਹ ਚੀਜ਼ਾਂ ਕਰ ਰਿਹਾ। ਕੀ ਪੰਜਾਬ ਦੇ ਲੋਕ ਨਹੀਂ ਇਹ ਚੀਜ਼ ਚਾਹੁੰਦੇ? ਚਲੋ ਬੇਸ਼ੱਕ ਕੋਈ ਸਿਆਸਤ ਮਾਰਾ ਹੀ ਕਰ ਰਿਹਾ, ਪਰ ਐਟਲੀਸਟ ਉਹ ਮੁੱਦਿਆਂ ਨੂੰ ਐਡਰੈਸ ਤੇ ਕਰ ਰਿਹਾ ਨਾ, ਐਟਲੀਸਟ ਉਹ ਘੱਟੋ ਘੱਟ ਉਹ ਗੱਲ ਤੇ ਕਰ ਰਿਹਾ ਨਾ, ਉਹ ਉਸ ਮਸਲੇ ਤੇ ਆ ਤਾਂ ਰਿਹਾ। ਪਰ ਪੰਜਾਬ ਦੇ ਬਾਕੀ 91 ਐਮਐਲਏ ਕੀ ਕਰ ਰਹੇ ਨੇ? ਚਾਹੇ ਉਹ ਮੁੱਖ ਮੰਤਰੀ ਦੀ ਵਿਦੇਸ਼ ਫੇਰੀਆਂ ਨੂੰ ਲੈ ਕੇ, ਚਾਹੇ ਉਹਨਾਂ ਦਾ ਕ੍ਰਿਟੀਸਿਜ਼ਮ ਹੋਵੇ, ਮਤਲਬ ਕਿ ਸ਼ੁਰੂ ਤੋਂ ਲੈ ਕੇ ਜਦੋਂ ਤੋਂ ਸਰਕਾਰ ਗਠਿਤ ਕੀਤੀ ਹੈ ਤੇ ਹੁਣ ਤੱਕ ਆਉਂਦੇ ਇੱਕ ਵੀ ਮਸਲੇ ਤੇ ਬੇਬਾਕੀ ਦੇ ਨਾਲ ਨਹੀਂ ਬੋਲਦੇ, ਜਾਂ ਕੋਈ ਵੀ ਪੰਜਾਬ ਪ੍ਰਸਤ ਮਸਲੇ ਤੇ। ਪਿਛਲੇ ਦਿਨੀ ਸਰਕਾਰ ਦੀ ਸ਼ਰਾਬ ਪਾਲਿਸੀ ਨੂੰ ਲੈ ਕੇ ਆਲੋਚਨਾ ਹੁੰਦੀ ਰਹੀ, ਪਰ ਇਹ ਫੇਰ ਨਹੀਂ ਬੋਲਦੇ। ਜ਼ੀਰਾ ਫੈਕਟਰੀ ਦੇ ਮਸਲੇ ਤੇ ਤੁਸੀਂ ਦੇਖ ਲਓ ਕਿ ਇਹ ਵਿਧਾਇਕ ਚੁੱਪ ਰਹਿੰਦੇ ਨੇ, ਮਿਲਵੌਰਸ ਦੇ ਮਸਲੇ ਤੇ ਚੁੱਪ ਰਹਿੰਦੇ ਨੇ, ਲਤੀਫਪੁਰੇ ਦੇ ਉਜਾੜੇ ਤੇ ਮਸਲੇ ਤੇ ਚੁੱਪ ਰਹਿੰਦੇ ਨੇ। ਤਾਂ ਮਤਲਬ ਤੁਸੀਂ ਬੋਲਣਾ ਕਿਹੜੇ ਮਸਲੇ ਤੇ ਹੈ? ਤੁਸੀਂ ਕਿਵੇਂ ਲੋਕਾਂ ਨੂੰ ਅਹਿਸਾਸ ਕਰਾਓਗੇ ਕਿ ਯਾਰ ਅਸੀਂ ਤੁਹਾਡੇ ਚੁਣੇ ਹੋਏ ਨੁਮਾਇੰਦਿਆਂ ਤੇ ਤੁਹਾਡੀ ਆਵਾਜ਼ ਬਣ ਰਹੇ ਹਾਂ, ਤੁਹਾਡੀ ਆਵਾਜ਼ ਚੁੱਕ ਰਹੇ ਹਾਂ? ਤੁਹਾਨੂੰ ਕੀ ਲੱਗਦਾ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਬੋਲਦੇ ਨੇ? ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਕਿ ਕਿਹੜੇ ਮਸਲੇ ਤੇ ਕਿਹੜਾ ਵਿਧਾਇਕ ਬੋਲਿਆ ਵਾ। ਔਰ ਇਸ ਤੋਂ ਵੀ ਜ਼ਰੂਰੀ ਗੱਲ ਕਿ ਬੋਲਦੇ ਕਿਉਂ ਨਹੀਂ ਗਏ? ਕਿ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਵੀ ਦੂਜੀਆਂ ਪਾਰਟੀਆਂ ਵਾਲੇ ਜੋ ਪਾ ਲੱਗਿਆ ਸੀ ਉਹੀ ਇਹਨਾਂ ਨੂੰ ਲੱਗ ਗਿਆ ਵਾ? ਇਹ ਵੱਡਾ ਸਵਾਲ ਹੈ। ਪਰ ਇਹ ਮਸਲੇ ਪੰਜਾਬ ਦੇ ਨੇ, ਇਹਨਾਂ ਮਸਲਿਆਂ ਨੂੰ ਪੰਜਾਬ ਦੇ ਚੁਣੇ ਹੋਏ ਨੁਮਾਇੰਦੇ ਐਡਰੈਸ ਕਰਨ ਤੋਂ ਕਿਉਂ ਭੱਜ ਰਹੇ ਨੇ? ਜੇ ਉਹਨਾਂ ਦੀ ਮਜਬੂਰੀ ਕੀ ਹੈ? ਕਿ ਉਹ ਦਿੱਲੀ ਦੇ ਆਖੇ ਨਹੀਂ ਬੋਲਦੇ? ਕਿ ਉਹਨਾਂ ਨੂੰ ਦਿੱਲੀ ਦੇ ਉੱਤੋਂ ਆਰਡਰ ਨੇ ਕਿ ਤੁਸੀਂ ਨਹੀਂ ਬੋਲਣਾ? ਕਿਉਂਕਿ ਜਿਸ ਤਰ੍ਹਾਂ ਦੀ ਡੈਮੋਗ੍ਰਾਫੀ, ਜਿਸ ਤਰ੍ਹਾਂ ਦਾ ਡੈਮੋਕ੍ਰੈਟਿਕ ਕਲਚਰ ਆਮ ਆਦਮੀ ਪਾਰਟੀ ਅੰਦਰੂਨੀ ਤੌਰ ਤੇ ਦਿਖਾਉਂਦੀ ਹੈ, ਉਹ ਹੈ ਨਹੀਂ ਹੈ। ਕੁਝ ਲੋਕਾਂ ਨੂੰ ਹੀ ਇਹ ਪਾਵਰ ਹੈ ਕਿ ਬਾਹਰ ਆ ਕੇ ਗੱਲ ਕਰ ਸਕਦੇ ਨੇ, ਬਾਕੀ ਲੋਕਾਂ ਨੂੰ ਨਹੀਂ ਹੈ। ਤਾਂ ਕੀ ਦਿੱਲੀ ਦੇ ਦਬਾਅ ਹੇਠਾਂ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ? ਸੋ ਪੰਜਾਬ ਦੇ ਮਸਲਿਆਂ ਤੇ ਨਾ ਬੋਲਣਾ, ਪੰਜਾਬ ਦੇ ਮਸਲਿਆਂ ਤੇ ਚੁੱਪ ਰਹਿਣਾ, ਇਹ ਚੁੱਪੀ ਸਾਰੇ ਲੋਕਾਂ ਨੂੰ ਰੜਕ ਰਹੀ ਹੈ। ਇਹ ਕਿਉਂ ਨਹੀਂ ਬੋਲਦੇ? ਕਿਉਂਕਿ 91 ਜੇ ਬੋਲਣ ਤਾਂ ਬਹੁਤ ਵੱਡੀ ਗਿਣਤੀ ਬਣ ਜਾਂਦੀ ਹੈ। ਜਲਦ ਮਿਲਾਂਗੇ ਇੱਕ ਹੋਰ